ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਣਿਆ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦਿਆਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਆਪ ਜੀ ਕੋਲੋਂ ਸਤਿਗੁਰਾਂ ਨੇ ਕਿੰਨੇ ਪਾਠ ਕਰਨ ਦੀ ਸੇਵਾ ਲਈ, ਆਪ ਜੀ ਨੇ ਕਿੰਨੀ ਬਾਣੀ ਪੜ੍ਹੀ, ਕਿੰਨਾ ਸਿਮਰਨ ਕੀਤਾ। ਟੀਵੀ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਵਿੱਚੋਂ ਕਿਸੇ ਇੱਕ ਨੰਬਰ ਦੇ ਉੱਤੇ ਆਪ ਜੀ ਫੋਨ ਕਰਕੇ ਜਾਂ ਵਟਸਐਪ ਕਰਕੇ ਆਪਣੀ ਗਿਣਤੀ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਸੰਗਤਾਂ, ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨ। 2 ਫਰਵਰੀ ਤੋਂ 18 ਫਰਵਰੀ ਤੱਕ ਨਿਊਯਾਰਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ, ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਿਹਾ। ਪੂਰਾ ਐਡਰੈਸ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਨਾਲ ਨਾਲ ਚੱਲ ਰਿਹਾ। ਇਹ ਮੇਰੀ ਬੇਨਤੀ, ਰੋਜ਼ਾਨਾ 2 ਤਰੀਕ ਤੋਂ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਸਮਾਗਮ ਹੋਇਆ ਕਰਨਗੇ ਔਰ 2 ਤੋਂ 18 ਫਰਵਰੀ ਦੇ ਵਿੱਚ ਤਕਰੀਬਨ 3 ਐਤਵਾਰ ਆਉਣਗੇ। ਤਿੰਨੇ ਐਤਵਾਰ ਅਸੀਂ 12 ਤੋਂ 6 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਕਰਾਂਗੇ ਇਸੇ ਸਥਾਨ 'ਤੇ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ
ਕੀਰਤਨ ਦੀਵਾਨਾਂ ਵਿੱਚ ਵੀ ਹੁਮ ਹੁਮਾ ਕੇ ਸਾਰਿਆਂ ਨੇ ਦਰਸ਼ਨ ਦੇਣੇ, ਚੁਪਹਿਰਿਆਂ ਵਿੱਚ ਵੀ ਹੁਮ ਹੁਮਾ ਕੇ ਪਹੁੰਚਣਾ। ਔਰ ਸਭ ਨੂੰ ਪਤਾ ਹੈ ਕਿਵੇਂ ਚੁਪਹਿਰਿਆਂ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਅਤੇ ਭਾਗਾਂ ਵਾਲਿਓ, ਇਹ ਜੋ ਮੌਕਾ ਸਾਨੂੰ ਮਿਲ ਰਿਹਾ 2 ਫਰਵਰੀ ਤੋਂ 18 ਫਰਵਰੀ ਤੱਕ ਕਥਾ ਕੀਰਤਨ ਦੇ ਦੀਵਾਨ ਅਟੈਂਡ ਕਰਨ ਦਾ, ਅਤੇ ਮੇਰੀ ਬੇਨਤੀ ਵਹੀਰਾਂ ਕੱਤ ਕੇ ਪਹੁੰਚਿਓ। ਬੇਸ਼ੱਕ ਠੰਡ ਦਾ ਮੌਸਮ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਔਰ ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੇ ਠੰਡ ਮਹਿਸੂਸ ਹੋਣ ਲੱਗੇ ਨਾ, ਤੇ ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ, ਫਿਰ ਇਹ ਠੰਡ ਤੁਹਾਨੂੰ ਲੱਗੇਗੀ ਨਹੀਂ। ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਅਮਰੀਕਾ ਵੱਲ, ਭਾਵੇਂ ਉਹਨਾਂ ਨੂੰ ਫਲਾਈਟਾਂ ਕਰਕੇ ਕਿਉਂ ਨਾ ਆਉਣਾ ਪਵੇ, ਕਿਵੇਂ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਓ ਜ਼ਰੂਰ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਬਣੇ ਹੋ, ਇਹ ਸੁਭਾਗ ਸਮਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਜੀ ਦੇ ਗੁਣ ਗਾਵਾਂਗੇ, ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰਾਂ ਕਰਾਂਗੇ। ਇਹ ਪਿਤਾ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਭੁੱਲਿਓ ਨਾ। 2 ਫਰਵਰੀ ਤੋਂ 18 ਫਰਵਰੀ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਨਿਊਯਾਰਕ ਵਿਖੇ ਜੋ ਬਣਿਆ, ਫਿਰ ਮੈਂ ਦੁਹਰਾ ਰਿਹਾ, TV ਸਕਰੀਨ ਦੇ ਉੱਤੇ ਪੂਰਾ ਐਡਰੈਸ ਚੱਲ ਰਿਹਾ। ਆਪ ਜੀਆਂ ਨੇ ਇਸ ਅਸਥਾਨ 'ਤੇ ਪਰਿਵਾਰਾਂ ਸਮੇਤ ਰੋਜ਼ਾਨਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੈਨੇਡਾ ਦੀਆਂ ਜਿਹੜੀਆਂ ਸੰਗਤਾਂ ਨੇ, ਤੁਸੀਂ ਸੁਣਦੇ ਹੋ ਰੋਜ਼, ਇਹ 2 ਘੰਟੇ ਦੀ ਵੱਧ ਤੋਂ ਵੱਧ ਫਲਾਈਟ ਹੋਏਗੀ ਤੁਹਾਡੇ ਲਈ। ਆਓ ਜ਼ਰੂਰ ਦਰਸ਼ਨ ਦਿਓ। ਜਿਹੜੇ ਤੁਹਾਡੇ ਅਮਰੀਕਾ ਦੇ ਵਿੱਚ ਦੂਰ ਵੀ ਰਹਿੰਦੇ ਹੋ, 2-3 ਘੰਟੇ ਦੀ ਫਲਾਈਟ ਹੋ ਜਾਏਗੀ, ਬੇਸ਼ੱਕ ਭਾਵੇਂ ਪਰਵਾਹ ਨਾ ਕਰਿਓ, ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੈ, ਮਿਲਣਾ ਵੀ ਹੈ, ਔਰ ਗੁਰੂ ਦੀਆਂ ਗੱਲਾਂ ਬਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ ਇਹ ਸਾਰਾ ਪ੍ਰੋਗਰਾਮ ਸਾਡਾ ਜਿਹੜਾ YouTube ਚੈਨਲ ਹੈ, ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਉੱਤੇ ਰੋਜ਼ਾਨਾ ਹੀ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਹਰ ਮਹੀਨੇ ਦੀ ਤਰ੍ਹਾਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਵਾਸਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਵੀ ਦੇਸ਼ਾਂ ਪ੍ਰਦੇਸ਼ਾਂ 'ਚ, ਪਿੰਡਾਂ, ਸ਼ਹਿਰਾਂ, ਨਗਰਾਂ 'ਚ ਜੁੜ ਰਹੇ ਨੇ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਦੇ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ ਜੋ ਤੁਹਾਡੇ ਤੱਕ ਪਹੁੰਚ ਚੁੱਕਿਆ ਹੈ, ਜਿਹੜੇ ਲਾਈਵ ਵੇਖ ਰਹੇ ਹੋ, ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰੋ। ਔਰ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜ਼ਰੂਰ ਕਰ ਲਓ। ਆਓ ਜੀ, ਬੜੇ ਪਿਆਰ ਦੇ ਵਿੱਚ ਭਾਵਨਾ ਹੋਈ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਬਾਪੂ ਚੌਂਕੜਾ ਮਾਰ ਕੇ ਬੈਠੇ, ਚਰਨਾਂ ਵਿੱਚ ਕੌਣ ਬੈਠਾ, ਆਖੋ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਗੁਰੂ ਮੰਤਰ ਦੇ ਜਾਪ ਦੇ ਵਿੱਚ ਕੁਝ ਕਮੈਂਟ ਜੁੜਿਓ, ਕੋਈ ਰਸਨਾ ਵਾਂਝੀ ਨਾ ਰਹਿ ਜੇ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ
एक बड़ी जरूरी बेनती करके फिर आप शब्द पढ़ांगे। सुनियो ध्यान नाल। एक आश्रम दे विच एक महापुरख रहिंदे सी ते बच्चे बड़ी दूरों दूरों उन्हां दे कोलों सिੱਖਿਆ ਲੈਣ वास्ते आउंदे।
ਬਹੁਤ ਦੂਰੋਂ ਦੂਰੋਂ। ਇੱਕ ਨਵਾਂ ਬੱਚਾ ਆਇਆ ਆਸ਼ਰਮ ਦੇ ਵਿੱਚ। ਬਾਕੀ ਦੇ ਬੱਚਿਆਂ ਨੇ ਵੀ ਉਹਦਾ ਬਹੁਤ ਸਵਾਗਤ ਕੀਤਾ, ਮਹਾਂਪੁਰਸ਼ਾਂ ਨੇ ਵੀ ਉਹਨੂੰ ਬੜਾ ਸਤਿਕਾਰ ਦਿੱਤਾ। ਸੰਤਾਂ ਨੇ ਉਹਦਾ ਜਿਹੜਾ ਪਰਿਚੈ ਸੀ, ਉਹਦੀ ਜਾਣ ਪਛਾਣ ਸੀ, ਉਹ ਬਾਕੀ ਦੇ ਬੱਚਿਆਂ ਨਾਲ ਕਰਵਾਈ। ਇਸ ਪਿੰਡ ਤੋਂ ਆਇਆ, ਇਹਦੇ ਮਾਤਾ ਪਿਤਾ ਆਏ ਨੇ, ਸਾਰਾ ਕੁਝ ਦੱਸਿਆ ਉਸ ਬੱਚੇ ਬਾਰੇ। ਉਹ ਬੱਚਾ ਵੀ ਪਿਆਰਿਓ ਦੂਜੇ ਬੱਚਿਆਂ ਦੇ ਨਾਲ ਹੀ ਉਸ ਆਸ਼ਰਮ ਦੇ ਵਿੱਚ ਰਹਿਣ ਲੱਗ ਪਿਆ। ਪਰ ਉਹ ਬੱਚਾ ਆਇਆ, ਭਾਵਨਾ ਪਤਾ ਉਹਦੀ ਕਿਹੜੀ ਸੀ, ਕਿਹੜੀ ਚੀਜ਼ ਨੂੰ ਲੈ ਕੇ ਆਇਆ ਸੀ ਇੱਥੇ, ਕਿ ਮੈਂ ਬੱਚਿਆਂ ਦੇ ਨਾਲ ਘੁਲਾ ਮਿਲਾਂਗਾ। ਤੇ ਘੁਲਣ ਮਿਲਣ ਤੋਂ ਬਾਅਦ ਜਦੋਂ ਪੂਰੀ ਇਹਨਾਂ ਨਾਲ ਮੇਰੀ ਜਾਣ ਪਛਾਣ ਹੋ ਜਾਏਗੀ, ਜਿਹੜੀਆਂ ਜਿਹੜੀਆਂ ਇਹ ਚੰਗੀਆਂ ਚੀਜ਼ਾਂ ਲਿਆਇਆ ਕਰਨਗੇ, ਉਹ ਚੀਜ਼ਾਂ ਮੈਂ ਚੋਰੀ ਕਰ ਲਿਆ ਕਰਾਂਗਾ। ਚੋਰੀ, ਫਿਰ ਮੇਰੇ ਤੇ ਸ਼ੱਕ ਵੀ ਨਹੀਂ ਹੋਏਗਾ। ਇਹ ਚੋਰੀ ਦੀ ਭਾਵਨਾ ਨੂੰ ਲੈ ਕੇ ਬੱਚੇ ਨੇ ਉਸ ਆਸ਼ਰਮ ਦੇ ਵਿੱਚ ਦਾਖਲਾ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਥੋੜੇ ਦਿਨ ਬੀਤੇ, ਜਦੋਂ ਸਾਰਿਆਂ ਦੇ ਨਾਲ ਘੁਲ ਮਿਲ ਗਿਆ, ਇਹਨੇ ਕਈ ਬੱਚਿਆਂ ਦਾ ਸਮਾਨ ਚੋਰੀ ਕਰ ਲਿਆ। ਜਦੋਂ ਵੀ ਮੌਕਾ ਲੱਗਣਾ ਸਮਾਨ ਚੋਰੀ ਕਰ ਲੈਣਾ। ਤੇ ਇੱਕ ਦਿਨ ਇੱਕ ਦੋ ਵਿਦਿਆਰਥੀਆਂ ਨੇ ਵੇਖ ਲਿਆ ਇਹਨੂੰ ਚੋਰੀ ਕਰਦੇ ਆ, ਜਾ ਕੇ ਸ਼ਿਕਾਇਤ ਲਾਈ ਮਹਾਂਪੁਰਸ਼ਾਂ ਦੇ ਕੋਲ। ਮਹਾਂਪੁਰਸ਼ੋ, ਇਦਾਂ ਇਹ ਬੱਚਾ ਚੋਰੀ ਕਰਦਾ, ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ। ਮਹਾਂਪੁਰਸ਼ਾਂ ਨੇ ਉਹ ਬੱਚੇ ਨੂੰ ਬੁਲਾ ਕੇ ਕੁਝ ਵੀ ਨਹੀਂ ਕਿਹਾ, ਇੰਨਾ ਹੀ ਕਿਹਾ, ਬੇਟਾ ਪੜ੍ਹਾਈ ਵੱਲ ਆਪਣਾ ਧਿਆਨ ਦੇ। ਜਦੋਂ ਸਵੇਰੇ ਸ਼ਾਮ ਸੰਗਤ ਹੁੰਦੀ ਏ, ਮੈਂ ਕੋਈ ਬਚਨ ਕਰਦਾ, ਉਹਨਾਂ ਚੀਜ਼ਾਂ ਵੱਲ ਧਿਆਨ ਦੇ। ਕੋਈ ਉਹਨੂੰ ਸਜ਼ਾ ਨਹੀਂ ਦਿੱਤੀ, ਕੋਈ ਬੁਰੇ ਬੋਲ ਨਹੀਂ ਬੋਲੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਉਹ ਬੱਚਾ ਫਿਰ ਆਪਣੀ ਕਲਾਸ 'ਚ ਉਸੇ ਤਰ੍ਹਾਂ ਜਿੱਥੇ ਰਹਿੰਦਾ, ਪਰ ਕੁਝ ਦਿਨ ਬੀਤੇ, ਫਿਰ ਚੋਰੀ ਕਰਦਾ। ਚੋਰੀ ਕਰਦਿਆਂ ਫਿਰ ਫੜਿਆ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਫਿਰ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ। ਮਹਾਂਪੁਰਸ਼ਾਂ ਨੇ ਫਿਰ ਕੁਝ ਨਾ ਕਿਹਾ। ਤੇ ਬਾਕੀ ਦੇ ਜਿਹੜੇ ਬੱਚੇ ਸੀ ਨਾ, ਉਹ ਮਹਾਂਪੁਰਸ਼ਾਂ ਨੂੰ ਕਹਿੰਦੇ, ਮਹਾਂਪੁਰਸ਼ੋ, ਅਸੀਂ 2-3 ਵਾਰੀ ਇਹਦੀ ਸ਼ਿਕਾਇਤ ਲੈ ਕੇ ਤੁਹਾਡੇ ਕੋਲ ਆਏ ਆ ਕਿ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਚੋਰੀ ਕਰਦਾ, ਇਹ ਚੋਰ ਹੈ। ਤੁਹਾਡੇ ਕੋਲ ਲੈ ਕੇ ਵੀ ਪਹੁੰਚਦੇ ਆ ਇਹਨੂੰ, ਤੁਸੀਂ ਇਹਨੂੰ ਨਾ ਝਿੜਕਾਂ ਦਿੰਦੇ ਹੋ, ਨਾ ਤੁਸੀਂ ਨਾਰਾਜ਼ਗੀ ਕੋਈ ਇਹਦੇ ਉੱਤੇ ਜ਼ਾਹਰ ਕਰਦੇ ਹੋ, ਨਾ ਕੋਈ ਸਜ਼ਾ ਦਿੰਦੇ ਹੋ, ਫਿਰ ਕਹਿ ਦਿੰਦੇ ਹੋ ਕਲਾਸ ਦੇ ਵਿੱਚ ਜਾ। ਸਾਰੇ ਬੱਚਿਆਂ ਨੇ ਜਦੋਂ ਆਪਣੀ ਨਾਰਾਜ਼ਗੀ, ਆਪਣੇ ਦਿਲ ਦੀ ਗੱਲ ਇੰਨਾ ਪ੍ਰਗਟ ਕੀਤੀ ਨਾ, ਤੇ ਉਸ ਵੇਲੇ ਮਹਾਂਪੁਰਸ਼ ਪਤਾ ਕੀ ਕਹਿੰਦੇ, ਕਹਿਣ ਲੱਗੇ, ਬੱਚਿਓ, ਇਹ ਬੱਚਾ ਨਵਾਂ ਹੈ, ਨਵਾਂ ਹੈ, ਔਰ ਜਿੱਥੋਂ ਪਿੱਛੋਂ ਆਇਆ ਨਾ, ਇਹ ਬੁਰੀਆਂ ਆਦਤਾਂ ਦੇ ਵਿੱਚ ਫਸਿਆ ਹੋਇਆ ਹੀ ਆਇਆ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਬੰਦੇ ਨੂੰ ਆਪਣੀਆਂ ਬੁਰੀਆਂ ਆਦਤਾਂ ਬਦਲਣ ਦੇ ਵਿੱਚ ਕੁਝ ਸਮਾਂ ਜ਼ਰੂਰ ਲੱਗ ਜਾਂਦਾ ਹੈ। ਹਾਂਜੀ, ਸੁਣਿਓ ਧਿਆਨ ਨਾਲ, ਇਹ ਜਿੰਨੇ ਬੈਠੇ ਹੋ। ਕਹਿੰਦੇ ਜੇ ਇੱਕਦਮ ਅਸੀਂ ਝਿੜਕਾਂ ਦੇਾਂਗੇ, ਇੱਕਦਮ ਇਹਨੂੰ ਬੁਰਾ ਭਲਾ ਕਵਾਂਗੇ, ਇੱਕਦਮ ਇਹਦੇ ਅੱਗੇ ਨਾਰਾਜ਼ਗੀ ਪ੍ਰਗਟ ਕਰਾਂਗੇ, ਥੱਪੜ ਮਾਰਾਂਗੇ, ਇੱਥੋਂ ਭੱਜ ਜਾਏਗਾ। ਤੇ ਜਿੱਥੇ ਅਗਲੀ ਥਾਂ ਤੇ ਜਾਏਗਾ ਨਾ, ਉੱਥੇ ਚੋਰੀਆਂ ਕਰਨ ਦੀ ਆਦਤ ਘਟਣੀ ਨਹੀਂ, ਸਗੋਂ ਹੋਰ ਵੱਧ ਜਾਣੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੱਚਾਈ, ਇਹ ਸੱਚਾਈ, ਸੱਚਾਈ। ਮੈਂ ਗੁਰੂ ਜੀ ਦੀ ਹਜ਼ੂਰੀ 'ਚ ਬੈਠਾ ਇਹ ਬਚਨ ਸੁਣਾ ਰਿਹਾ। ਅੱਜ ਤੋਂ 25-26 ਸਾਲ ਪਹਿਲਾਂ ਅਸੀਂ ਗਏ ਸਾਂ ਮਲੇਸ਼ੀਆ, ਪਹਿਲੀ ਵਾਰੀ। ਜਦੋਂ ਮੈਂ ਗਿਆ, ਬੜੇ ਧਨਾੜ ਬੰਦੇ ਮੈਨੂੰ, ਜਿਨ੍ਹਾਂ ਨੇ ਪ੍ਰੋਗਰਾਮ ਰੱਖਿਆ, ਲੈਣ ਵਾਸਤੇ ਵੀ ਆਏ। ਜਦੋਂ ਲੈਣ ਆਏ ਤੇ ਜਦੋਂ ਮੈਂ ਗੁਰੂ ਘਰ ਗਿਆ ਨਾ ਕੀਰਤਨ ਵਾਸਤੇ, ਇੱਕ ਦੋ ਪ੍ਰਬੰਧਕ ਜਨ ਕਹਿੰਦੇ, ਵੀਰ ਜੀ, ਕਿ ਜਿਹੜਾ ਬੰਦਾ ਤੁਹਾਨੂੰ ਲਿਆ ਰਿਹਾ ਨਾ ਸੰਗਤ ਵਿੱਚ, ਇਹਦਾ ਕਰੈਕਟਰ ਸਹੀ ਨਹੀਂ, ਹਰ ਤਰ੍ਹਾਂ ਦਾ ਮਾੜਾ ਕੰਮ ਕਰਦਾ, ਸ਼ਰਾਬ ਵੀ ਪੀਂਦਾ, ਤੁਸੀਂ ਇਹਦੀ ਗੱਡੀ 'ਚ ਬਹਿ ਕੇ ਨਾ ਆਓ। ਸੁਣਿਓ ਧਿਆਨ ਨਾਲ। ਹੁਣ ਮੈਂ ਆਪਣੇ ਮਨ 'ਚ ਸੋਚਾਂ, ਮੈਂ ਕਿਹਾ ਹੁਣ ਰੁਕੇ ਵੀ ਇਹਦੇ ਘਰ, ਪਹਿਲੇ ਕਿਸੇ ਨੇ ਦੱਸਿਆ ਨਹੀਂ, ਹੁਣ ਰੁਕ ਵੀ ਗਏ ਆ। ਲਿਆਉਣ ਦੀ, ਛੱਡਣ ਦੀ ਜ਼ਿੰਮੇਵਾਰੀ ਵੀ ਇਹਦੀ ਲੱਗੀ ਹੈ। ਤੇ ਮੈਂ ਆਪਣੇ ਮਨ 'ਚ ਸੋਚਿਆ, ਮੈਂ ਕਿਹਾ ਜੇ ਇਹਨੂੰ ਇੱਕਦਮ ਕਹਿਤਾ ਨਾ ਕਿ ਮੈਂ ਕੱਲ ਤੋਂ ਤੇਰੀ ਗੱਡੀ 'ਚ ਨਹੀਂ ਜਾਣਾ, ਤੇਰੇ ਘਰ ਨਹੀਂ ਰੁਕਣਾ, ਮੈਂ ਘਰ ਚੇਂਜ ਕਰ ਰਿਹਾ,
ਇਹਨੇ ਕਹਿਣਾ ਤੁਸੀਂ ਆਪਣੀ ਜਗ੍ਹਾ ਦੇ ਰਾਜੇ ਹੋ, ਮੈਂ ਆਪਣੀ ਜਗ੍ਹਾ ਦਾ ਰਾਜਾ ਹੈ ਜੀ। ਨਹੀਂ ਬੁਲਾਉਣਾ ਨਾ ਬੁਲਾਓ, ਤੁਸੀਂ ਆਪਣੇ ਘਰ ਰਾਜੀ ਰਹੋ, ਮੈਂ ਆਪਣੇ ਘਰ ਰਾਜੀ ਰਹਿਣਾ। ਜੇ ਤੁਹਾਡੇ ਕੋਲ ਮੇਰੇ ਵਰਗੇ ਬਹੁਤ ਨੇ ਤੇ ਮੇਰੇ ਪੈਸਿਆਂ ਪਿੱਛੇ ਵੀ ਬੜੇ ਆ ਜਾਂਦੇ ਨੇ। ਸੁਣਿਓ ਧਿਆਨ ਨਾਲ, ਮੈਂ ਕਿਹਾ ਇਹਦੇ ਅੰਦਰ ਇਹੋ ਜੀ ਸੋਚ ਚੱਲ ਪੈਣੀ ਹੈ। ਫਿਰ ਮੈਂ ਇੱਕਦਮ ਗੁਰੂ ਨਾਨਕ ਸਾਹਿਬ ਦੇ ਜੀਵਨ ਵੱਲ ਨਿਗਾਹ ਮਾਰੀ। ਮੈਂ ਕਿਹਾ ਮਹਾਰਾਜ ਤੁਸੀਂ ਕੀ ਸਮਤ ਦਿੰਦੇ ਹੋ? ਤੇ ਮੈਨੂੰ ਏਦਾਂ ਮਹਿਸੂਸ ਹੋਇਆ ਜਿਵੇਂ ਗੁਰੂ ਨਾਨਕ ਸਾਹਿਬ ਮੇਰੀ ਬੁੱਧੀ ਵਿੱਚ ਆ ਕੇ ਖੜ ਗਏ ਹੁਣ ਤੇ ਮੈਨੂੰ ਕਹਿੰਦੇ, ਹੁਣ ਬੱਚਿਆ ਮੇਰਾ ਜੀਵਨ ਕਿਤੇ ਵੇਖ, ਮੈਂ ਪਾਪੀਆਂ ਦੇ ਘਰ ਜ਼ਿਆਦਾ ਗਿਆ ਮੈਂ ਪੁੰਨੀਆਂ ਦੇ ਘਰ ਘਟ ਗਿਆ ਮੈਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭੂਮੀਏ ਚੋਰ ਵਰਗਿਆਂ ਦਾ ਬੂਆ ਮੈਂ ਜਾ ਜਾ ਕੇ ਖੜਕਾਇਆ ਹੀ, ਸੱਜਣ ਠੱਗ ਵਰਗਿਆਂ ਦੇ ਘਰ 'ਚ ਵੀ ਮੈਂ ਬਹੁਤ ਗਿਆ, ਜਿਹੜੇ ਇਹੋ ਜਿਹੇ ਕਰਮ ਕਰਦੇ ਨੇ। ਨੂਰ ਸ਼ਾਹ ਜਾਦੂਗਰਨੀ ਦੇ ਘਰ ਵੀ ਮੈਂ ਗਿਆ ਹਾਂਜੀ, ਕੌਡੇ ਰਾਕਸ਼ ਕੋਲ ਵੀ ਚੱਲ ਕੇ ਗਿਆ, ਪਾਪੀਆਂ ਦੇ ਘਰਾਂ 'ਚ ਮੈਂ ਬਹੁਤ ਜ਼ਿਆਦਾ ਗਿਆ, ਲਾਲੋ ਵਰਗਿਆਂ ਦੇ ਘਰਾਂ 'ਚ ਤੇ ਮੈਂ ਬੜਾ ਹੀ ਘਟ ਗਿਆ ਵਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਨੂੰ ਥੋੜੀ ਜਿਹੀ ਤਸੱਲੀ ਹੋਈ। ਹੁਣ ਮੈਂ ਕਿਹਾ ਕਰਾਂ ਮੈਂ ਕੀ? ਫਿਰ ਮੈਂ ਕਿਹਾ ਮਹਾਰਾਜ ਤੁਸੀਂ ਆਪ ਹੀ ਸਮਤ ਦਿਓ। ਹੁਣ ਉਹਦੇ ਜਦੋਂ ਉਹਨੇ ਮੈਨੂੰ ਗੱਡੀ 'ਚ ਲੈ ਜਾਣਾ ਛੱਡਣਾ, ਘਰ 'ਚ ਰੁਕੇ ਸਨ। ਜਦੋਂ ਉਹਨੇ ਮੈਨੂੰ ਮਿਲਣਾ ਪ੍ਰਸ਼ਾਦੇ ਦੇ ਵੇਲੇ ਜਾਂ ਛੱਡਣ ਲੱਗਿਆ ਗੁਰੂ ਘਰ ਜਾਂ ਵਾਪਸੀ ਲਿਆਉਣ ਲੱਗਿਆ, ਮੈਂ ਪਿਆਰ ਪਾ ਲਿਆ ਉਹਦੇ ਨਾਲ। ਮੈਂ ਕਿਹਾ ਅੱਜ ਤਾਂ ਤੂੰ ਮੇਰੇ ਆਪਾਂ ਦੋਵੇਂ ਜਾਣੇ ਦੋਸਤ ਆ, ਤੂੰ ਮੇਰਾ ਪੱਕਾ ਦੋਸਤ ਬਣ ਗਿਆ। ਤੇ ਹੁਣ ਇੱਕ ਕੰਮ ਕਰ। ਕਹਿੰਦਾ ਦੱਸੋ? ਜਦੋਂ ਪਿਆਰ 'ਚ ਮੈਂ ਕਿਹਾ ਇਉਂ ਕਰ, ਤੂੰ ਛੱਡਣ ਆਉਣਾ ਲੈਣ ਆਉਣਾ, ਘੰਟਾ ਬਹਿ ਕੇ ਕੀਰਤਨ ਸੁਣ ਲਿਆ ਕਰ, ਘੰਟਾ ਬਹਿ ਕੇ ਕੀਰਤਨ ਸੁਣਿਆ ਕਰ। ਕਹਿੰਦਾ ਬਿਲਕੁਲ ਠੀਕ। ਉਹਨੇ ਘੰਟਾ ਬਹਿ ਕੇ ਕੀਰਤਨ ਸ਼ੁਰੂ ਕਰਤਾ ਸੁਣਨਾ। 10-12 ਦਿਨ ਮੈਂ ਉੱਥੇ ਰੁਕਿਆ। ਇੰਨਾ ਪਿਆਰ ਪੈ ਗਿਆ, ਇੰਨਾ ਪਿਆਰ ਪੈ ਗਿਆ, ਦਾੜੀ ਵੀ ਕੱਟਦਾ, ਰੋਮਾਂ ਦੀ ਵੀ ਬੇਦਬੀ ਕਰਦਾ। ਤਕਰੀਬਨ ਸਾਲ ਬਾਅਦ ਅਸੀਂ ਸਿੰਗਾਪੁਰ ਅੰਮ੍ਰਿਤ ਸੰਚਾਰ ਰੱਖਿਆ ਸੀ। ਸਿੰਗਾਪੁਰ ਜਦੋਂ ਅੰਮ੍ਰਿਤ ਸੰਚਾਰ ਰੱਖਿਆ ਸਾਲ ਬਾਅਦ, ਉਹਦੇ ਨਾਲ ਫੋਨ ਤੇ ਮੇਰੀਆਂ ਰੋਜ਼ ਗੱਲਾਂ ਹੋਣੀਆਂ, ਮੈਸੇਜ ਹੋਣੇ, ਪਿਆਰ ਦੀਆਂ ਗੱਲਾਂ। ਕਦੀ ਮੈਂ ਕੋਈ ਕਥਾ ਭੇਜ ਦੇਣੀ, ਕਦੀ ਕੁਝ ਭੇਜ ਦੇਣਾ। ਸਾਲ ਬਾਅਦ ਜਦੋਂ ਸਿੰਗਾਪੁਰ ਅੰਮ੍ਰਿਤ ਸੰਚਾਰ ਹੋਇਆ, ਅੰਮ੍ਰਿਤ ਛਕਣ ਵਾਲਿਆਂ ਦੇ ਵਿੱਚ ਸਭ ਤੋਂ ਅੱਗੇ ਉਹ ਪਰਿਵਾਰ ਸਮੇਤ ਬੈਠਾ ਹੋਇਆ ਸੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਭ ਤੋਂ ਅੱਗੇ ਉਹ ਬੈਠਾ ਸੀ, ਪਰਿਵਾਰ ਸਮੇਤ ਅੰਮ੍ਰਿਤ ਛਕਿਆ। ਅੱਜ ਏਡਾ ਦਾੜਾ, ਤਕਰੀਬਨ 200 ਗੱਜ ਜਗ੍ਹਾ ਦੇ ਵਿੱਚ ਉਹਨਾਂ ਨੇ ਘਰ ਦੇ ਵਿੱਚ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਮਰਾ ਬਣਾ ਲਿਆ ਹਾਂਜੀ। ਸਾਰਾ ਪਰਿਵਾਰ ਅੰਮ੍ਰਿਤ ਵੇਲੇ 2 ਵਜੇ ਉੱਠਦਾ ਤੇ ਸਾਰੇ ਨਿਤਨੇਮ ਬਾਣੀ ਦੇ ਨਾਲ ਜੁੜ ਗਏ। ਉਦੋਂ ਫਿਰ ਮੇਰੇ ਦਿਮਾਗ 'ਚ ਆਈ ਇਹ ਚੀਜ਼। ਮੈਂ ਕਿਹਾ ਬਾਬਾ ਤੇਰਾ ਰਸਤਾ ਮਿੱਠ ਬੋਲੜੇ ਸੁਭਾਅ ਵਾਲਾ ਬੜਾ ਹੀ ਪਿਆਰਾ ਹੈ ਹਾਂਜੀ, ਬੜਾ ਪਿਆਰਾ ਰਸਤਾ ਹੈ। ਜਿਹਨੂੰ ਤੁਸੀਂ ਚੇਂਜ ਕਰਨਾ ਹੈ ਨਾ, ਮਿੱਠੇ ਬੋਲਾਂ ਨਾਲ ਕਰ ਸਕਦੇ ਹੋ, ਪਿਆਰ ਨਾਲ ਕਰ ਸਕਦੇ ਹੋ, ਦੋਸਤ ਬਣਾ ਕੇ ਕਰ ਸਕਦੇ ਹੋ। ਮਾਫੀ ਦੇਣਾ ਅਸੀਂ ਤੇ ਡਾਂਗ ਸੋਟਾ ਪਹਿਲੇ ਚੱਕਿਆ ਹੁੰਦਾ। ਅੱਛਾ ਤੂੰ ਗਲਤੀ ਕੀਤੀ ਹੈ, ਤੈਨੂੰ ਦੱਸਣਾ ਪਤਾ। ਉਹ ਜੇ ਬੰਦਾ ਹੈ ਗਲਤੀ ਹੋ ਹੀ ਗਈ ਹੈ, ਤੂੰ ਪਿਆਰ ਨਾਲ ਸਮਝਾ ਲੈ। ਇਹ ਮੈਂ ਜਿੰਨੀਆਂ ਗੱਲਾਂ ਕਰਦਾ ਘਰੇਲੂ ਲੈਵਲ ਦੀਆਂ ਕਰਦਾ ਹਾਂਜੀ, ਜਿੰਨੀਆਂ ਮੈਂ ਗੱਲਾਂ ਕਰਦਾ ਆਪਸ ਦੇ ਵਿੱਚ ਸਾਡਾ ਪ੍ਰੇਮ ਪਿਆਰ ਵਧੇ ਉਸ ਲੈਵਲ ਦੀਆਂ ਕਰਦਾ। ਸੁਣਿਓ ਧਿਆਨ ਨਾਲ, ਘਰ ਦੇ ਵਿੱਚ ਕੋਈ ਜੀ ਏ, ਉਹਨੇ ਕੋਈ ਗਲਤੀ ਕਰ ਹੀ ਦਿੱਤੀ, ਅਸੀਂ ਡਾਂਗ ਸੋਟਾ ਚੱਕ ਕੇ ਤਿਆਰ, ਤੈਨੂੰ ਦੱਸਣਾ ਪਤਾ। ਗੁਰੂ ਘਰ 'ਚ ਕੋਈ ਆ ਜਾਏ, ਅਣਜਾਣ ਪੁਣੇ 'ਚ ਕੋਈ ਗਲਤੀ ਹੋ ਜਾਏ, ਅਣਜਾਣ ਪੁਣੇ 'ਚ, ਜਾਣ ਕੇ ਮੈਂ ਲਫ਼ਜ਼ ਨਹੀਂ ਵਰਤ ਰਿਹਾ, ਅਣਜਾਣ ਪੁਣੇ 'ਚ ਉਹਦੇ ਕੋਲੋਂ ਕੋਈ ਗਲਤੀ ਹੋ ਗਈ, ਉਹ ਤੂੰ ਪਿਆਰ ਨਾਲ ਸਮਝਾ, ਪਿਆਰ ਨਾਲ ਕਿ ਬੇਟਾ ਅੱਗੇ ਤੂੰ ਇਹ ਚੀਜ਼ ਦਾ ਖਿਆਲ ਰੱਖਣਾ ਹੈ, ਸਾਡੀ ਇਹ ਮਰਿਆਦਾ ਨਹੀਂ, ਸਾਡੀ ਇਹ ਮਰਿਆਦਾ, ਤੂੰ ਪਿਆਰ ਨਾਲ ਸਮਝਾ। ਪਿਆਰ ਨਾਲ ਤੇ ਤੁਸੀਂ ਦੁਨੀਆ ਨੂੰ ਕੀ, ਉਹ ਦੁਨੀਆ ਨੂੰ ਬਣਾਉਣ ਵਾਲੇ ਨੂੰ ਵੀ ਜਿੱਤ ਸਕਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਦੁਨੀਆ ਨੂੰ ਬਣਾਉਣ ਵਾਲਾ ਵੀ ਜਿੱਤਿਆ ਜਾਂਦਾ ਪ੍ਰੇਮ ਦੇ ਨਾਲ, ਉਹ ਵੀ ਵਸ 'ਚ ਆ ਜਾਂਦਾ। ਤੇ ਗੁੱਸੇ ਨਾਲ, ਤਾੜਨਾ ਦੇ ਨਾਲ ਹੈ ਜੀ, ਗੁੱਸੇ ਨਾਲ, ਬੁਰੇ ਬੋਲਾਂ ਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਇੱਕ ਗੱਲ ਕਹਿ ਦਿਓ, ਅੱਜ 10 ਅੱਗੋਂ ਸੁਣਾਏਗਾ ਤੁਹਾਨੂੰ, ਉਹਨੂੰ ਵੀ ਤੁਸੀਂ ਕੰਟਰੋਲ 'ਚ ਨਹੀਂ ਕਰ ਸਕਦੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹੀ ਮੈਂ ਉਹ ਬੱਚੇ ਨੂੰ ਕਹਿ ਦਿੰਦਾ, ਵੀਰ ਨੂੰ ਕਹਿ ਦਿੰਦਾ, ਬਈ ਤੇਰੇ ਘਰ ਮੈਂ ਕੱਲ ਤੋਂ ਰੁਕਣਾ ਨਹੀਂ, ਕਿੱਥੋਂ ਚੇਂਜ ਹੋਣਾ ਸੀ ਉਹਨੇ ਜੀ। ਇਹ ਸੱਚਾਈ ਹੈ, ਸੱਚਾਈ। ਇਸੇ ਤਰ੍ਹਾਂ ਮਹਾਂਪੁਰਸ਼ ਕਹਿ ਰਹੇ
ਕਹਿੰਦੇ ਕਿ ਇਹ ਜਿੱਥੋਂ ਆਇਆ ਹੈ ਨਾ, ਚੋਰੀਆਂ ਕਰਨ ਦੀ ਆਦਤ ਵਾਲਾ ਸੁਭਾਅ ਬਣਿਆ ਪਿਆ ਇਹਦਾ। ਜੇ ਅਸੀਂ ਇੱਥੇ ਨਹੀਂ ਰੱਖਾਂਗੇ, ਇਹਨੂੰ ਕੱਢ ਦਿਆਂਗੇ, ਇਹਨੂੰ ਸਜਾ ਦਿਆਂਗੇ, ਜਿੱਥੇ ਜਾਏਗਾ ਚੋਰੀ ਕਰਨ ਵਾਲਾ ਸੁਭਾਅ ਇਹਦਾ ਛੁੱਟਣਾ ਨਹੀਂ। ਤੇ ਉਸ ਵੇਲੇ ਮਹਾਂਪੁਰਸ਼ ਕਹਿੰਦੇ ਇਹਨੂੰ ਇੱਥੇ ਹੀ ਰਹਿਣ ਦਿਓ ਬੱਚੇ ਨੂੰ। ਹੁਣ ਉਹ ਬੱਚਾ ਉੱਥੇ ਹੀ ਰਹਿੰਦਾ। ਮਹਾਂਪੁਰਸ਼ ਪੜ੍ਹਾਈ ਵੀ ਕਰਾਉਂਦੇ ਨੇ, ਸਵੇਰੇ ਸ਼ਾਮ ਸੰਗਤ ਵੀ ਕਰਾਉਂਦੇ ਨੇ, ਤੇ ਹੌਲੀ ਹੌਲੀ ਹੋਏਗਾ ਕੀ, ਹੋਣਾ ਕੀ ਸ਼ੁਰੂ ਹੋਇਆ, ਹੌਲੀ ਹੌਲੀ ਇਸ ਬੱਚੇ ਦੇ ਅੰਦਰੋਂ ਚੋਰੀ ਕਰਨ ਵਾਲੀ ਆਦਤ ਨਿਕਲਣ ਲੱਗ ਪਈ। ਹੁਣ ਸੰਗਤ ਦੇ ਵਿੱਚ ਸੁਣਦਾ ਹੈ ਨਾ ਕਿ ਚੋਰੀ ਨਹੀਂ ਕਰਨੀ ਚਾਹੀਦੀ। ਸੰਗਤ ਵਿੱਚ ਹੁਣ ਅਸੀਂ ਬੈਠੇ ਆ, ਅਸੀਂ ਜਿਹੜੇ ਰੋਜ਼ ਸੰਗਤ ਕਰਦੇ ਆ ਨਾ, ਰੋਜ਼, ਉਹਨਾਂ ਦੇ ਵਿੱਚ ਤੇ ਜਿਹੜੇ ਸੰਗਤ ਨਹੀਂ ਕਰਦੇ ਉਹਨਾਂ ਦੇ ਸੁਭਾਅ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਆਪੇ ਚੈੱਕ ਕਰ ਲਿਆ ਕਰੋ। ਕਈ ਜਿਹੜੇ ਸੰਗਤ ਕਰਦੇ ਨੇ ਨਾ, ਕਿਸੇ ਨਾਲ ਧੋਖਾ ਕਰਨ ਤੋਂ ਡਰਨਗੇ। ਪਤਾ ਹੈ ਮੇਰੇ ਸਿਰ ਦੇ ਉੱਤੇ ਭਾਵੇਂ ਸੀਸੀਟੀਵੀ ਕੈਮਰਾ ਲੱਗਾ ਹੈ ਨਹੀਂ ਲੱਗਾ, ਪਰ ਮਾਲਕ ਦਾ ਕੈਮਰਾ ਲੱਗਾ ਹੀ ਹੋਇਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਸੰਗਤ ਕਰਦੇ ਨੇ, ਬੜਾ ਫਰਕ ਹੁੰਦਾ ਉਹਨਾਂ ਦੇ ਜੀਵਨ 'ਚ, ਜਿਹੜੇ ਅੰਦਰੋਂ ਜੁੜਦੇ ਨੇ, ਅੰਦਰੋਂ ਸੰਗਤ ਕਰਦੇ। ਹੁਣ ਮਹਾਂਪੁਰਖਾਂ ਨੇ ਉਹਨੂੰ ਉੱਥੇ ਹੀ ਰੱਖਿਆ। ਦਿਨੇ ਰਾਤ ਪੜ੍ਹਾਈ ਵੀ ਕਰਾਉਂਦੇ ਨੇ, ਚੰਗੀ ਸਿੱਖਿਆ ਵੀ ਦਿੰਦੇ, ਸੰਗਤ ਦੇ ਵਿੱਚ ਵੀ ਬਿਠਾਉਂਦੇ ਨੇ। ਤੇ ਇੱਕ ਦਿਨ ਆਇਆ, ਉਹਦੀ ਇਹ ਚੋਰੀਆਂ ਦੀ ਆਦਤ ਛੁੱਟ ਗਈ। ਉਹਨੂੰ ਅਹਿਸਾਸ ਹੋਇਆ ਕਿ ਮੈਂ ਗਲਤ ਕੰਮ ਕਰਦਾ। ਚੰਗੇ ਬੱਚਿਆਂ ਦੀ ਸੰਗਤ ਦੇ ਵਿੱਚ ਰਹਿ ਕੇ, ਚੰਗੀ ਸੰਗਤ ਦੇ ਵਿੱਚ ਰਹਿ ਕੇ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਰਹਿ ਕੇ ਉਹਦੀ ਬੁਰੀ ਆਦਤ ਛੁੱਟ ਗਈ। ਤੇ ਪਿਆਰਿਓ, ਉਹੋ ਹੀ ਬੱਚਾ, ਉਹਨੇ ਫਿਰ ਮਹਾਂਪੁਰਸ਼ਾਂ ਨਾਲ ਵਾਅਦਾ ਕੀਤਾ ਕਿ ਮਹਾਂਪੁਰਸ਼ੋ, ਅੱਜ ਤੋਂ ਮੈਂ ਪੱਕਾ ਇਹ ਵਾਅਦਾ ਕਰਨਾ ਵਾ ਕਿ ਚੋਰੀ ਕਰਾਂਗਾ ਵੀ ਨਹੀਂ, ਤੇ ਜਿਹੜਾ ਵੀ ਬਚਨ ਤੁਸੀਂ ਮੈਨੂੰ ਕਹੋਗੇ ਉਹ ਬਚਨ ਨੂੰ ਕਮਾਉਣ ਦਾ ਯਤਨ ਵੀ ਕਰਾਂਗਾ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਸੱਚਾਈ ਹੈ। ਜਿਹਦੇ ਅੰਦਰ ਕੋਈ ਗਲਤ ਆਦਤ ਹੈ ਨਾ, ਇੱਕ ਘਰੇਲੂ ਲੈਵਲ ਦੀ ਗੱਲ ਹੈ, ਫਿਰ ਮੈਂ ਦੁਹਰਾਨੇ ਆ। ਘਰ ਦੇ ਵਿੱਚ ਸਾਡੇ ਕਿਸੇ ਨੂੰ ਕੋਈ ਗਲਤ ਆਦਤ ਹੈ ਨਾ, ਉਹਨੂੰ ਪਿਆਰਿਓ ਸਜ਼ਾ ਦੇਣ ਦੀ ਜਗ੍ਹਾ ਉਹਨੂੰ ਸਹੀ ਗਿਆਨ ਦਿਓ। ਸਹੀ ਗਿਆਨ ਦਿਓ। ਉਹਨੂੰ ਚੰਗੀ ਸੰਗਤ ਵਿੱਚ ਜੋੜ ਦਿਓ, ਚੰਗੇ ਸੰਗ ਦੇ ਵਿੱਚ ਜੋੜ ਦਿਓ। ਅੱਜ ਨਹੀਂ ਤੇ ਕੱਲ ਉਹ ਇੱਕ ਬਿਹਤਰ ਇਨਸਾਨ ਬਣ ਹੀ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਚੰਗੀ ਸੰਗਤ ਵਿੱਚ ਜੋੜ ਦਿਓ। ਇਸੇ ਲਈ ਕਿ ਅਸੀਂ ਰੋਜ਼ ਮੰਗਦੇ ਆਂ, ਗਰੀਬ ਨਿਵਾਜ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਉਹਨਾਂ ਦੀ ਸੰਗਤ ਦੇ ਪਿਤਾ, ਜਿਨ੍ਹਾਂ ਦੇ ਮਿਲਣ ਦੇ ਕਰਕੇ ਇੱਕ ਵਾਰੀ ਵਾਹਿਗੁਰੂ ਕਹਾਂ, 10 ਵਾਰੀ ਹੋਰ ਕਹਿਣ ਨੂੰ ਮੇਰਾ ਦਿਲ ਕਰੇ। ਇੱਕ ਵਾਰੀ ਗੁਰੂ ਰਾਮਦਾਸ ਦਾ ਨਾਮ ਲਵਾਂ, 10 ਵਾਰੀ ਹੋਰ ਕਹਿਣ ਦਾ ਦਿਲ ਕਰੇ। ਇੱਕ ਵਾਰੀ ਖੰਡੇ ਵਾਲੇ ਨੂੰ ਧੰਨ ਕਹਾਂ, 10 ਵਾਰੀ ਹੋਰ ਕਹਿਣ ਨੂੰ ਮੇਰਾ ਚਿੱਤ ਕਰੇ। ਉਹਨਾਂ ਦੀ ਸੰਗਤ ਮੈਨੂੰ ਬਖਸ਼। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ, ਦੂਜੇ ਭਾਈ ਗੁਰਦਾਸ ਜੀ, ਉਹਨਾਂ ਦੇ ਪਿਆਰੇ ਮਿੱਠੜੇ ਬੋਲ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸਤਤੀ ਦੇ ਵਿੱਚ ਉਹ ਬੋਲ ਰਹੇ ਨੇ, ਸਾਰੀ ਸੰਗਤ ਬੜੇ ਪਿਆਰ ਦੇ ਵਿੱਚ ਮੇਰੇ ਨਾਲ ਗਾਇਓ। ਕੋਈ ਰਸ ਨਾ ਵਾਂਝੀ ਨਾ ਰਹੇ ਜੀ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
चेला वाह वाह गोबिंद सिंह आपे गुर चेला। लो हाजरी वाह वाह गोबिंद सिंह आपे गुर चेला। सच्चे तख्त रचाया सत संगत मेला। बड़े सारे हर सच्चे तख्त रचाया सत संगत मेला। हर सच्चे तख्त रचाया सत संगत मेला। वाह वाह गोबिंद सिंह आपे गुर चेला। नच के वाह वाह गोबिंद सिंह आपे गुर चेला। 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 नच के वाह वाह गोबिंद सिंह आपे गुर चेला। गुरु रामदास जी प्यार लखन जी धन बाबा दीप सिंह जी। नानक निर्भय निरंकार विच सिद्धा खेला। नानक निर्भय निरंकार विच सिद्धा खेला। नानक निर्भय निरंकार विच सिद्धा खेला। वाह वाह गोबिंद सिंह आपे गुर चेला। 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 आपे गुर चेला।
संगत कीनी खालसा मन मुखी दुहेला। वाह वाह गोबिंद सिंह आपे गुर चेला। करो कृपा। वाह वाह गोबिंद सिंह आपे गुर चेला। जी वाह वाह गोबिंद सिंह आपे गुर चेला। 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 जी आपे गुर चेला। आपे गुर चेला। आपे गुर चेला। आपे गुर चेला। सच्चा अमर गोबिंद का सुन गुरु प्यारे। सत संगत में लाप कर पंचदूत संघारे। विच संगत टोई नौ लहन जो खसम विसारे। गुर सिखा मथे उजले सच्चे दरबारे। हर गुर गोबिंद ते आईए सद अमृत वेला। सद अमृत वेला। वाह वाह गोबिंद सिंह आपे गुर चेला। बोलो आपे गुर चेला। आपे गुर चेला। आपे गुर चेला। रच के आपे गुर चेला। 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 हुक्मे अंदर वरतदी सब सृष्टि सबाई। हुक्मे अंदर वरतदी सब सृष्टि सबाई। एक आपे गुरमुख कीतियन जन हुक्म मनाई। एक आपे परम भुलायन दूजे चित लाई। एक नानो नाम बख्शियन होए आप सहाई। गुरमुख जन्म सकार था मन मुखी दुहेला। वाह वाह गोबिंद सिंह। वाह वाह गोबिंद सिंह आपे गुर चेला। 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 धन गुरु कलगियां वाले। धन गुरु बाजा वाले। धन गुरु कलगियां वाले। धन गुरु बाजा वाले। धन गुरु नीले वाले। धन गुरु पटने वाले। धन गुरु नीले वाले। धन गुरु पटने वाले। धन धन श्री गुरु गोबिंद सिंह जी। 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 गुरबाणी तिन पाइयां जिन मस्तक भाग। मनमुख छुटण कामणी गुरमुख सुहाग।
ਗੁਰਮੁਖ ਉਜਲ ਹੰਸ ਹੈ, ਮਨਮੁਖ ਹੈ ਕਾਗ। ਮਨਮੁਖ ਊਂਦੇ ਕਮਲ ਹੈ, ਗੁਰਮੁਖ ਸੋ ਜਾਗ। ਮਨਮੁਖ ਜੋਨ ਭਮਾਈਨ, ਗੁਰਮੁਖ ਹਰ ਮੇਲਾ। ਵਾਹ 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 ਵਾਹ, ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ। ਸਾਰੀ ਸੰਗਤ ਬੋਲ ਜੀ, ਆਪੇ ਗੁਰ। ਸੱਚਾ ਸਾਹਿਬ ਅਮਰ ਸੱਚ, ਸੱਚੀ ਗੁਰਬਾਣੀ। ਸੱਚੇ ਸੇਤੀ ਰਤਿਆ, ਸੁਖ ਦਰਗਹਿ ਮਾਣੀ। ਜਿਨ ਸਤਿਗੁਰ ਸੱਚ ਤੇ ਆਇਆ, ਤਿਨ ਸੁਖ ਵਿਹਾਣੀ। ਮਨ ਮੁਖ ਦਰਗਹਿ ਮਾਰੀਐ, ਤਿਲ ਪੀੜੈ ਕਾਣੀ। ਗੁਰਮੁਖ ਜਨਮ ਸਦਾ ਸੁਖੀ, ਮਨ ਮੁਖੀ ਦੁਹੇਲਾ। ਵਾਹ 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 ਵਾਹ, ਬੋਲੋ ਵਾਹ ਵਾਹ, ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ
ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।